नाजरीन तुहानूं दस दईए कि इस टाइम पाकिस्तान के नामवर हकीम साढ़े कोल दो बैठे ने, कैसर सनाउल्ला साहब और गोशी टू साहब। तो ये तुहानूं दस रहे ने अपनी डाइट के बारे भी और खाना की है। अली अपना गोशी टू साहब हकीम मौलाना ਜਿਹੜੇ ਨੇ ਉਹ ਤੁਹਾਨੂੰ ਆਪਣੀ ਗੁਫ਼ਤਗੂ ਹਾਲੇ ਤੁਹਾਨੂੰ ਮੈਂ ਤੁਹਾਡੀ ਇਸ ਤੋਂ ਬਾਅਦ ਕੈਸਰ ਸਨਾਉल्ला ਸਾਹਿਬ ਵੀ ਤੁਹਾਨੂੰ ਦੱਸਣਗੇ ਔਰ ਇਹਨਾਂ ਚੀਜ਼ਾਂ ਨੂੰ ਫਾਲੋ ਕਰਨਾ, ਇਹਨਾਂ ਨੂੰ ਮਜ਼ਾਕ ਨਹੀਂ ਸਮਝਣਾ। ਦੇਖੋ ਖਾਣ ਪੀਣ ਸਾਰਿਆਂ ਦਾ ਐਸਾ ਹੀ ਹੈ, ਅਗਰ ਹੋਰ ਕੋਈ ਖਾਵੇ ਆਪਣੀ ਆਪਣੀ ਬੋਡੀ ਦਾ ਹਿਸਾਬ ਹੁੰਦਾ। ਜਿਵੇਂ ਪੁੱਛ ਰਹੇ ਹਨ ਤੇ ਹਕੀਮ ਆਪਣਾ ਗੋਸ਼ੀ ਟੂ ਸਾਹਿਬ ਜਿਹੜੇ ਜੀ ਇਹ ਖਾਂਦੇ ਨੇ, ਇਹ ਜਿਹੜਾ ਕੇਲਾ ਨਾਜ਼ਰੀਨ ਨੇ ਸਮਝੋ ਇਹ ਕੇਲਾ ਦਿਲ ਕਰੇ ਇਹਦੇ ਤੇ ਵੀ ਜੈਤੂਨ ਪਾ ਲੈਣ, ਇਹਨਾਂ ਦਾ ਕੋਈ ਪਤਾ ਨਹੀਂ। ਹਕੀਮ ਸਾਹਿਬ ਨੇ ਹੱਥ ਖੁੱਲ੍ਹਾ ਇਹਨਾਂ ਦਾ ਤੇ ਇਹਨਾਂ ਦੀ ਗੱਲ ਸੁਣ ਕੇ ਤੇ ਤੁਸੀਂ ਬਿਲਕੁਲ ਇਹਨਾਂ ਦੇ ਨਾ ਜੀ ਨਕਸ਼ੇ ਕਦਮ ਤੇ ਨਹੀਂ, ਮੈਂ ਗੋਸ਼ੀ ਸਾਹਿਬ ਕੋਲੋਂ ਇੱਕ ਸਵਾਲ ਕਰਨਾ ਚਾਹੁੰਦਾ ਕਿ ਤੁਹਾਡੀ 56 ਸਾਲ ਉਮਰ ਹੈ, 56 ਸਾਲਾਂ 'ਚ ਤੁਸੀਂ ਕਿੰਨੇ ਸਾਲ ਹਸਪਤਾਲ ਰਹੇ ਹੋ? ਬਾਹਰ ਕਿੰਨੀ ਦੇਰ ਰਹੇ? ਅਲਹਮਦੁਲਿल्लाह ਰੱਬਿਲ ਆਲਮੀਨ। ਮੈਨੂੰ ਇੰਨਾ ਕੁ ਪਤਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਚੰਦ ਦੇ 2 ਜਾਂ 3 ਦਫਾ ਬਾਹਰ ਰਹੇ ਨੇ ਬਸ। ਵੀਵਰ ਸਾਰਾ ਕੰਮ ਹਾਸੇ ਖੇਡੇ ਚ ਪਾਉਂਦੇ ਨੇ, ਇਹਨਾਂ ਦੀਆਂ ਗੱਲਾਂ ਤੇ ਬਿਲਕੁਲ ਨਹੀਂ ਜਾਣਾ। ओके दसो। और अल्लाह की रहमत के नाल मैं हॉस्पिटल अल्लाह किसी ना खाए, अल्लाह ताला रहमत करे। लेकिन अल्हम्दुलिल्लाह मैं फिजिकल तौर पे मैं अपने मुकम्मल टेस्ट कराए ने कि माशाल्लाह हर चीज़ एवरीथिंग ओके, अल्लाह का शुक्र है। सिर्फ ऑर्गेनिक चीज़ों तो मोती प्रो तुसी गर्मियां सर्दियां खुश्क मेवाजात अपने घर रखो। बच्चों की तादाद जिहड़ी है, अगर तुहाडा बच्चा अगर स्कूल जाता है, अगर वो 5 साल का है तो उन्होंने अद्धी गरी अखरोट दी, 1 काजू ते 2 देसी गिरियां, ठीक है जी, ते 1 अद्धी अंजीर देनी है ताकि ओदी मजबूती हर रोज़ दी रहेगी। ਉਹਦੇ ਵਿੱਚ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਕਿ ਤੁਹਾਡੇ ਬੱਚੇ ਔਰ ਮੇਰੇ ਬੱਚੇ, ਮੈਂ ਤੁਹਾਨੂੰ ਓਰੀਜਨਲ ਗੱਲ ਸੁਣਾ ਲਗਾ ਜੀ ਆਪਣਾ जी। ਉਹ ਮੇਰਾ ਇੱਕ ਸਵਾਲ ਹੈ ਕਿ ਭਾਅ ਸ਼ੌਕਾ ਕਹਿੰਦਾ ਹੈ ਕਿ ਗੋਸ਼ੀ ਟੂ ਦੇ ਦੰਦ ਜਾਲੀ ਨੇ, ਕਿਆ ਇਹ ਕੋਈ ਇਹਦੀ ਸਦਾਕਤ ਹੈ? एक मिनट खान साहब, 1 मिनट। अल्हम्दुलिल्लाह अल्लाह ताला दे फजलो करम दे नाल मैं चाचे शौकत साहब ਨੂੰ पैगाम दिना वा कि ਜਿਹੜੇ ਇਹਨਾਂ ਨੇ ਖੁਰਾਕ ਦੇ ਵਿੱਚ ਖੁਸ਼ਕ ਮੇਵੇ, ਜ਼ੈਤੂਨ, ਖਜੂਰ, ਅੰਜੀਰ, ਦੇਸੀ ਘਿਓ ਇਹ ਜਿਹੜੇ ਇਸਤੇਮਾਲ ਕਰਦੇ ਨੇ ਨਾ, ਅੱਲਾ ਦੇ ਹੁਕਮ ਦੇ ਨਾਲ 80 ਸਾਲ ਤੱਕ ਇਹਨਾਂ ਦੇ ਦੰਦਾਂ ਨੂੰ ਕੁਝ ਨਹੀਂ ਹੋਣਾ। ਸੁਭਾਨ ਅੱਲਾਹ। ਮੈਂ ਤੁਹਾਡੇ ਠੀਕ ਹੈ, ਮੈਂ ਨਾ ਕਿਹਾ ਇਹ ਕਹਿੰਦੇ ਸਾਰੀਆਂ ਚੀਜ਼ਾਂ ਇਨਸਾਨ ਦੀ ਸਿਹਤ ਨਾਲ ਜੁੜੀਆਂ ਨੇ। ਤੇ ਜੇ ਰਾਣਾ ਸਾਹਿਬ ਅੱਖਾਂ, ਉਹਦੇ ਦੰਦ, ਉਹਦੇ ਕੰਨ, ਉਹਦੇ ਗੋਡੇ, ਉਹਦਾ ਬਲੱਡ ਪ੍ਰੈਸ਼ਰ, ਉਹਦਾ ਹਾਰਟ, ਉਹਦੀ ਸ਼ੂਗਰ, ਉਹਦੀ ਨਬਜ਼, ਹਰ ਚੀਜ਼, ਉਹਦੇ ਚਿਹਰੇ ਦੀ ਸਕਿਨ, ਉਹਦੇ ਵਾਲ, ਅਗਰ ਉਹਦੀ ਖੁਰਾਕ ਠੀਕ ਹੈ ਨਾ ਇਨਸਾਨ ਦੀ, ਹਾਏ ਹਾਏ ਹਾਏ, ਤੇ ਅੱਲਾ ਵੱਲੋਂ ਨਾ ਕੋਈ ਉਹਦੇ ਤੇ ਅਜ਼ਮਾਇਸ਼ ਆ ਜਾਵੇ ਤੇ ਕਹਿੰਦੇ ਨੇ ਖੁਰਾਕ ਅੱਛੀ ਹੋਵੇ ਤੇ ਬੰਦਾ ਤੇ ਘੋੜਾ ਉਹ ਇਨਸ਼ਾਅੱਲਾ ਤਾਲਾ ਫਿਟ ਰਹਿੰਦੇ ਨੇ। ਆਪਣੀ ਖੁਰਾਕ ਨੂੰ ਇੱਕ ਸਿਸਟਮ ਦੇ ਤਹਿਤ ਇਸਤੇਮਾਲ ਕਰੋ। ਇਹ ਜਿਹੜਾ ਰਿਵਾਜ ਚੱਲ ਪਿਆ ਨਾ, ਰਾਤ ਨੂੰ ਪਰੌਂਠਾ ਖਾਦਾ ਤੇ ਉੱਤੋਂ ਲੱਸੀ ਪੀਤੀ ਤੇ ਸੌਂ ਗਏ, ਇਹ ਮੌਤ ਹੈ। ਕੜਿਆਲੋ ਜੀ ਹਸਪੀਟਲ ਚਲੇ ਜਾਓ, ਕਿਸੇ ਹਾਰਟ ਸਪੈਸ਼ਲਿਸਟ ਨੂੰ ਪੁੱਛ ਲਓ, ਉਹਦੇ ਕੋਲ 100 ਦੇ ਵਿੱਚੋਂ 90 ਮਰੀਜ਼ ਉਹ ਆਉਂਦੇ ਨੇ ਕਿ ਲੋਕ ਪਾਵੇ ਖਾ ਕੇ ਉਤੋਂ ਗਾੜੀ ਲੱਸੀ ਪੀ ਕੇ ਤੇ ਸੌਂ ਜਾਂਦੇ ਨੇ। ਤੇ ਫਿਰ ਸੌਂ ਜਾਂਦੇ ਨੇ ਨਾ, ਹਾਏ ਹਾਏ, ਪਰੌਂਠਾ ਖਾ ਕੇ ਡਾਲਡੇ ਘਿਓ ਦਾ ਉਤੋਂ 2 ਖਾ ਕੇ ਉਤੋਂ ਗਾੜੀ ਲੱਸੀ ਪੀ ਕੇ ਤੇ ਸੌਂ ਜਾਂਦੇ ਨੇ। ਇਹ ਜ਼ੁਲਮ ਹੈ। ਕੀ ਬਾਤ, ਕੀ ਬਾਤ। ਠੀਕ ਹੈ, ਅੱਲਾਹ ਤਾਲਾ ਨੇ ਇੱਕ ਇਨਸਾਨ ਨੂੰ ਬਾਸ਼ਊਰ ਬਣਾਇਆ, ਅਸ਼ਰਫੁਲ ਮਖਲੂਕਾਤ ਬਣਾਇਆ ਕਿ ਉਹਨੇ ਸ਼ੇਰ ਤੇ ਜੰਗਲ ਦੇ ਹਰ ਚਰਿੰਦ ਪਰਿੰਦ ਤੇ ਉਹਨੂੰ ਹਾਕਮ ਬਣਾਇਆ। वाह। ਤੇ ਅਗਰ ਅੱਲਾਹ ਤਾਲਾ ਨੇ ਇਨਸਾਨ ਨੂੰ ਹਾਕਮ ਬਣਾਇਆ ਔਰ ਅਕਲ ਔਰ ਸ਼ਊਰ ਦਿੱਤਾ ਨਾ, ਤੇ ਦੇਸੀ ਚੀਜ਼ਾਂ ਲਾ ਤੇ ਲਿਓ। ਇਹ ਉਹ ਨੁਕਸਾਨ ਜੇ ਇਨਸਾਨ ਦੀ ਸਿਹਤ ਔਰ ਜ਼ਿੰਦਗੀ ਦਾ ਖਤਮ ਹੋ ਜਾਣਾ, ਗੱਡੀ ਆ ਜਾਏਗੀ, ਘਰ ਆ ਜਾਏਗਾ, ਦੁਨੀਆ ਦੀ ਹਰ ਚੀਜ਼ ਵਾਪਸ ਮਿਲ ਸਕਦੀ, ਜ਼ਿੰਦਗੀ ਦੁਬਾਰਾ ਨਹੀਂ ਮਿਲ ਸਕਦੀ। ਆਪਣੀ ਜ਼ਿੰਦਗੀ ਵਾਸਤੇ ਆਪਣੀ ਗੱਡੀ ਮੋਟਰਸਾਈਕਲ ਆਸਤਾ ਚਲਾਓ ਔਰ ਆਪਣੀ ਖੁਰਾਕ ਜਿਹੜੀ ਹੈ ਨਾ, ਕਮ ਅਜ਼ ਕਮ ਦਿਨ 'ਚ 1 ਟਾਈਮ ਦਾ ਖਾਣਾ ਉਹ ਬਹੁਤ ਅੱਛਾ ਖਾਓ।